ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਵਿੱਚ ਹਰ ਰੋਜ਼ ਆਪਾਂ ਮਾਸ ਸ਼ੂਟਿੰਗਸ ਦੀ ਨਿਊਜ਼ ਦਿੰਨੇ ਆ। ਬੜੀ ਹੀ ਮਾੜੀ ਜੋ ਨਿਊਜ਼ ਹੁੰਦੀ ਆ। ਕੱਲ ਰਾਤੀ 10:12 ਦੇ ਕਰੀਬ ਵਰਜੀਨੀਆ ਦੇ ਵਿੱਚ ਚੀਸਾ ਪੀਕ ਜੋ ਟਾਊਨ ਆ ਉੱਥੇ ਦੇ ਵਾਲਮਾਰਟ ਦੇ ਵਿੱਚ ਉਹਨਾਂ ਦੇ ਹੀ ਵਾਲਮਾਰਟ ਦੇ ਇੱਕ EMPLOYEE ਨੇ ਆਪਣੇ ਹੀ ਸਾਥੀਆਂ ਦੇ ਉੱਤੇ ਗੋਲੀਆਂ ਚਲਾਤੀਆਂ, ਜਿਹਦੇ ਨਾਲ ਟੋਟਲ 7 ਜਣਿਆਂ ਦੀ ਮੌਤ ਹੋ ਗਈ, ਇਨਕਲੂਡਿੰਗ ਜੋ ਗੋਲੀਆਂ ਚਲਾਉਣ ਵਾਲਾ ਸੀ। ਤੇ ਇਸ ਤੋਂ ਬਿਨਾਂ 5 ਜਾਣੇ ਬੜੇ ਬੁਰੀ ਤਰ੍ਹਾਂ ਫੱਟੜ ਹੋਏ ਆ, ਜਿਨ੍ਹਾਂ ਨੂੰ ਉੱਥੇ ਦਾ ਲੋਕਲ ਜੋ ਸੈਂਟਾਰਾ ਜਨਰਲ ਹਸਪੀਟਲ ਆ ਨੌਰਫੋਕ ਵਰਜੀਨੀਆ ਦੇ ਵਿੱਚ ਉੱਥੇ ਭਰਤੀ ਕਰਾਇਆ ਗਿਆ ਹੈਗਾ। ਹਜੇ ਤੱਕ ਜੋ ਅਪਡੇਟਸ ਆ ਉਹ ਜ਼ਿਆਦਾ ਡਿਟੇਲ 'ਚ ਨਹੀਂ ਆ ਰਹੀਆਂ, ਕਿਉਂਕਿ ਰਾਤੀ ਕਹਿੰਦੇ ਘੰਟੇ ਬਾਅਦ ਹੀ ਸਟੋਰ ਬੰਦ ਹੋਣਾ ਸੀ। ਵਾਲਮਾਰਟ ਦਾ ਬਹੁਤ ਵੱਡਾ ਸਟੋਰ ਹੈਗਾ ਤੇ ਉਸ ਟਾਈਮ ਤੇ ਸਾਰੀ ਘਟਨਾ ਵਾਪਰੀ ਹੈਗੀ ਆ। ਪਰ ਬਹੁਤ ਹੀ ਦੁਖਦਾਈ ਖਬਰ ਆ। ਜਿੱਦਾਂ ਦੀਆਂ ਸਟੋਰੀਆਂ ਉੱਥੋਂ ਆ ਰਹੀਆਂ ਵੀ ਇੱਕ ਭੈਣ ਕਹਿ ਰਹੀ ਆ ਵੀ ਮੇਰਾ ਭਰਾ 10 ਵਜੇ ਹੀ ਉਹ ਐਂਟਰ ਹੋਇਆ ਸੀ ਸਟੋਰ ਦੇ ਵਿੱਚ ਤੇ ਉਸਨੇ ਕਾਰਡ ਚੈੱਕ ਇਨ ਕੀਤਾ ਸੀ, ਕਿਉਂਕਿ ਉਹ ਨਾਈਟ ਦੀ ਸ਼ਿਫਟ ਤੇ ਕੰਮ ਕਰਦਾ ਸੀ। ਤੇ 10:18 ਨੂੰ ਕਹਿੰਦੀ ਵੀ ਸਾਡੇ ਘਰ ਫੋਨ ਆ ਗਿਆ ਵੀ ਉਸ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਮਾਰ ਦਿੱਤਾ ਗਿਆ ਹੈਗਾ। ਸੋ ਬਹੁਤ ਹੀ ਦੁਖਦਾਈ ਜਿਹੜੀ ਆ ਖਬਰਾਂ ਆ ਰਹੀਆਂ ਹੈ। ਬਿਲਕੁਲ ਹਰਜੋਤ ਸਿੰਘ ਜੀ, 10:12 ਤੇ ਦੱਸਦੇ ਸੀਗੇ ਵੀ ਕਾਲ 911 ਕਾਲ ਉਹਨਾਂ ਨੂੰ ਮਿਲੀ ਆ, ਜਿਹੜੇ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਜਿਹੜੀ ਉਹ ਦਿੱਤੀ ਹੈ। 2 ਮਿੰਟਾਂ ਬਾਅਦ ਪਹਿਲਾਂ ਪੁਲਿਸ ਅਫਸਰ ਉੱਥੇ ਪਹੁੰਚ ਗਿਆ ਸੀ ਤੇ ਉਸ ਤੋਂ 2 ਮਿੰਟ ਬਾਅਦ ਜਿਹੜੇ ਪੁਲਿਸ ਵਾਲੇ ਉਹ ਅੰਦਰ ਦਾਖਲ ਹੋਏ ਆ। ਜਦ ਤੱਕ ਆਏ ਤਾਂ ਇਹ ਵਾਰਦਾਤ ਪੂਰੀ ਜਿਹੜੀ ਲੱਗਦਾ ਵੀ ਉਹ ਵਾਪਰ ਚੁੱਕੀ ਸੀਗੀ ਤੇ 11:20 ਦੇ ਉੱਤੇ ਪੁਲਿਸ ਨੇ ਦੱਸਿਆ ਵੀ ਉਸ ਇਲਾਕੇ ਨੂੰ ਸੇਫ ਬਾਅਦ ਦੇ ਵਿੱਚ ਗਰਦਾਨ ਦਿੱਤਾ ਗਿਆ। ਉਸ ਤੋਂ ਬਾਅਦ ਤੁਰੰਤ ਉਹਨਾਂ ਨੇ ਸਰਚ ਵਾਰੰਟ ਐਗਜ਼ੀਕਿਊਟ ਕਰਦੇ ਹੋਏ ਜਿਸ ਨੇ ਗੋਲੀਆਂ ਚਲਾਈਆਂ ਉਸ ਦੇ ਘਰੇ ਜਿਹੜੀ ਉਹ ਛਾਪੇਮਾਰੀ ਜਿਹੜੀ ਉਹਨਾਂ ਨੇ ਕੀਤੀ, ਉਸ ਦਾ ਜਿਹੜੇ ਸਰਚ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਸ ਟਾਈਮ ਪਬਲਿਕ ਨੂੰ ਕੋਈ ਖਤਰਾ ਨਹੀਂ ਹੈਗਾ। ਪਰ ਇਹ ਬਹੁਤ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ ਵੀ ਹੁਣ ਇਹ ਨਹੀਂ ਪਤਾ ਵੀ ਕੀ ਜਿਹੜੇ ਇਸ ਦੇ ਪਿੱਛੇ ਕਾਰਨ ਆ, ਕੀ ਇਸ ਦੇ ਪਿੱਛੇ ਮੋਟਿਵ ਆ। ਆਪਣੇ ਉਹ ਇੱਕ ਦੂਜੇ ਤੋਂ ਖਫਾ ਸੀਗੇ ਕੀ ਆ, ਕਿਉਂਕਿ ਇਹ ਬਹੁਤ ਦੇਖ ਰਹੇ ਆ ਆਪਾਂ ਵੀ ਕੰਮਾਂ ਦੇ ਉੱਤੇ ਖਾਸ ਕਰਕੇ ਜਿਹੜਾ ਕੋਈ ਬੰਦਾ ਥੋੜਾ ਜਿਹਾ ਹਟਵਾ ਜਿਹਾ ਰਹਿਣ ਲੱਗ ਜੇ, ਘੱਟ ਗੱਲ ਕਰਦਾ ਆ ਜਾਂ ਇੱਕ ਦੂਜੇ ਤੋਂ ਨਾਰਾਜ਼ ਜਾਂ ਗੁੱਸੇ 'ਚ ਰਹਿਣ ਲੱਗ ਜਾਂਦੇ। ਆਪਾਂ VTA ਦੇ ਵਿੱਚ ਵੀ ਇਹੀ ਦੇਖਿਆ ਹੋਇਆ ਸੀਗਾ ਤੇ ਇਸ ਤੋਂ ਪਹਿਲਾਂ ਫੈਡੈਕਸ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਕਿੰਨੇ ਮਾਰੇ ਗਏ ਸੀਗੇ, ਉੱਥੇ ਵਾਲਾ ਵੀ ਉਹ ਉੱਥੇ ਦੇ ਕੰਮ ਕਰਨ ਵਾਲਾ ਸੀਗਾ। ਹੁਣ ਵਾਲਮਾਰਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਇੱਥੇ ਵੀ ਜਿਹੜੀ ਉਹੀ ਚੀਜ਼ ਵਾਪਰੀ, ਆਪਣੇ ਕੋਲੀਗਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਥੈਂਕਸਗਿਵਿੰਗ ਦਾ ਦੌਰ ਚੱਲ ਰਿਹਾ ਹਰਜੋਤ ਸਿੰਘ ਜੀ, ਲੋਕ ਬਹੁਤ ਹੁੰਦੇ ਨੇ ਵਾਲਮਾਰਟਸ ਦੇ ਵਿੱਚ ਕਿਉਂਕਿ ਸਾਰੇ ਜਾਣੇ ਸਟਾਕ ਅਪ ਕਰਦੇ ਨੇ ਵੀ ਖਾਣੇ ਵਾਸਤੇ ਸਾਰੀਆਂ ਚੀਜ਼ਾਂ ਲਈ। ਸੋ ਉਹ ਜਿਹੜੀ ਸਥਿਤੀ ਨੂੰ ਦੇਖਦੇ ਹੋਏ ਬੜਾ ਇੱਕ ਖਤਰਾ ਜਿਹਾ ਜਿਹੜਾ ਇਸ ਟਾਈਮ ਬਣਿਆ। ਆਲਤੋ ਦੇਖੋ ਜਦੋਂ ਕਿਸੇ ਦੀ ਘਟੀ ਆ ਵਧੀ ਆ ਉਹ ਚੀਜ਼ ਜਿਹੜੀ ਵਾਪਰਨੀ ਉਹ ਵਾਪਰਦੀ ਆ, ਪਰ ਬੰਦੇ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਜਿਹਾ ਜਿਹੜਾ ਉਹ ਬਣ ਜਾਂਦਾ ਆ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਕੀ ਹੋ ਸਕਦਾ ਆ, ਕਿੱਦਾਂ ਇਹੋ ਜਿਹੇ ਜਿਹੜੇ ਸਨਕੀ ਲੋਕ ਆ ਉਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ, ਇਹ ਇੱਕ ਵੱਡੀ ਜਿਹੜੀ ਚੁਣੌਤੀ ਇਸ ਟਾਈਮ ਅਜੇ ਤਾਂ ਹਰਜੋਤ ਸਿੰਘ ਜੀ ਉਹ ਪਿਛਲੀਆਂ ਕਲੱਬ ਕਿਊ ਵਾਲੀ ਸ਼ੂਟਿੰਗ ਦਾ ਅਜੇ ਦਾ ਪੂਰਾ ਮਾਮਲਾ ਨਹੀਂ ਪੂਰਾ ਕਲੀਅਰ ਹੋਇਆ। ਉਸ ਤੋਂ ਪਹਿਲਾਂ ਆਈਡਾਹੋ 'ਚ 4 ਨਿਆਣੇ ਕਿਸੇ ਨੇ ਮਾਰ ਦਿੱਤੇ, ਉਹਦਾ ਨਹੀਂ ਪਤਾ ਲੱਗਾ। ਵਰਜੀਨੀਆ ਦੇ ਯੂਨੀਵਰਸਿਟੀ ਦੇ ਵਿੱਚ ਉੱਥੇ ਉਹਨੇ ਆਪਣੇ ਸਾਥੀ ਜਿਹੜੇ ਸਟੂਡੈਂਟ ਆ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਹੋਈ ਕੀ ਜਾ ਰਿਹਾ? ਸੋ ਇਹ ਇੱਕ ਬੜੀ ਜਿਹੜੀ ਬਾਰ-ਬਾਰ ਪਾਈਲ ਅਪ ਜਿਹੜਾ ਇਹ ਚੀਜ਼ ਜਿਹੜੀ ਉਹ ਹੋਈ ਜਾ ਰਹੀ ਆ। ਇਹ ਬਹੁਤ ਜ਼ਰੂਰੀ ਹੈ ਇਸ ਟਾਈਮ ਵੀ ਮੈਂਟਲ ਹੈਲਥ ਨੂੰ ਤੇ ਇਹੋ ਜਿਹੇ ਜਿਹੜੇ ਸ਼ਦਾਈ ਲੋਕਾਂ ਦੇ ਉੱਤੇ ਜਿਹੜੀ ਆ ਸਖਤ ਨਜ਼ਰ ਰੱਖਣੀ ਚਾਹੀਦੀ ਆ। ਅਸੀਂ ਬੇਨਤੀ ਅਪੀਲ ਕਰਦੇ ਹਾਂ ਜਿੱਥੇ ਵੀ ਆਪਣੇ ਵੀਰ ਭੈਣ ਕੰਮ ਕਰਦੇ ਨੇ ਉੱਥੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਸਾਥੀ ਕੋਈ ਜਿਹੜਾ ਕੰਮ ਕਰਨ ਵਾਲਾ ਆ ਉਹ ਕੋਈ ਇੱਦਾਂ ਦੀਆਂ ਹਰਕਤਾਂ ਜਾਂ ਇੱਦਾਂ ਦਾ ਕੋਈ ਧਮਕੀ ਦੇ ਰਿਹਾ ਹੈ ਜਾਂ ਕੁਛ ਕਰਨ ਲੱਗ ਗਿਆ ਆ, ਤਾਂ ਭਾਈ ਉਸ ਨੂੰ ਤੁਰੰਤ ਅਧਿਕਾਰੀਆਂ ਨੂੰ ਜਿਹੜਾ ਉਹ ਦੱਸਿਆ ਜਾਵੇ। ਇਸ ਤੋਂ ਪਹਿਲਾਂ ਵੀ ਕੋਈ ਉਹ ਹੋਰ ਥਾਵਾਂ ਦੇ ਉੱਤੇ ਵੀ ਕੋਈ ਇੱਦਾਂ ਦਾ ਸ਼ਦਾਈ ਬੰਦਾ ਬਾਅਦ ਦੇ ਵਿੱਚ ਪੁੱਠੀ ਸਿੱਧੀ ਹਰਕਤ ਜਿਹੜੀ ਉਹ ਕਰੇ। ਤੇ ਹੁਣ ਤੁਸੀਂ ਦੇਖੋ ਵੀ ਅੱਜ ਜਿਹੜੀ ਇਹ ਰਾਤ ਨੂੰ ਘਰੇ ਜਾ ਕੇ ਬੰਦਾ ਰੋਟੀ ਖਾਣ ਦਿਆ ਹੁੰਦਾ ਆ ਤੇ ਉਹਨੇ ਚਿਰ ਨੂੰ ਇੱਦਾਂ ਦੀ ਖਬਰ ਜਿਹੜੀ ਉਹ ਆ ਜਾਂਦੀ ਆ। ਸਭ ਕੁਛ ਹੀ ਜਿਹੜਾ ਬੰਦੇ ਦਾ ਹਿੱਲ ਜਾਂਦਾ ਵੀ ਬੰਦਾ ਕਰੇ ਤਾਂ ਹੁਣ ਕਰੇ ਕੀ।